बिस्मिल्लाहिर्रहमानिर्रहीम। कुरान पाक की आयत है कि वो ਜਿਹੜੇ ਆਪਣੇ ਘਰਾਂ ਚੋਂ ਨਹੱਕ ਕੱਢੇ ਗਏ ਨੇ ਅੱਜ ਰਾਤ ਬੜੇ ਕੱਲ ਰਾਤ ਜਿਹੜੇ ਨੇ ਬੜੇ ਜਿਹੜੇ ਸਾਈ ਨੇ ਉਹ ਆਪਣੇ ਮੁਲਕ 'ਚ ਹੀ ਰਾਤ ਪੈਲੀਆਂ 'ਚ ਸੁੱਤੇ ਨੇ। ਕੁਰਾਨ ਪਾਕ ਕੀ ਕਹਿੰਦਾ ਉਹ ਜਿਹੜੇ ਆਪਣੇ ਘਰਾਂ 'ਚੋਂ ਕੱਢੇ ਗਏ ਨੇ ਸਿਰਫ ਇੰਨੀ ਜੀ ਗੱਲ ਤੇ ਕਿ ਉਹਨਾਂ ਨੇ ਕਿਹਾ ਸਾਡਾ ਰੱਬ ਅੱਲਾ ਹੈ ਔਰ ਅੱਗੇ ਅੱਲਾ ਨੇ ਕਿਹਾ ਔਰ ਜੇ ਅੱਲਾ ਬੰਦਿਆਂ ਨੂੰ ਬੰਦਿਆਂ ਦੇ ਜ਼ਰੀਏ ਦਫਾ ਨਾ ਕਰਦਾ ਤੇ ਜ਼ਰੂਰ ਢਾਹ ਦਿੱਤੀਆਂ ਜਾਂਦੀਆਂ ਖਾਨਕਾਵਾਂ ਕਨੀਸਾ ਸਾਈਆਂ ਦੇ ਉਹ ਯਹੂਦੀਆਂ ਦੇ ਸਿਨਾਗੋਗ गिरजे कलीसा और मस्जिदां जिन्हां विच बकसरत अल्लाह दा नाम लिया जाता है। कुरान पाक दे विच लफज इस्तेमाल होया अल्लाह दा, यानी जिन्ने मंदिर मस्जिदां गिरजे कलीसा ने इत्थे रब दा नाम लिया जाता है। हर बंदा अपने अंदाज नाल रब नूं पुकारदा है। अल्लाह दा इन्हां नूं ढा दिता जांदा जे अल्लाह कुछ लोकां दे जरिए दफा ना करदा। बेशक अल्लाह ज़रूर मदद करेगा इसकी जो इसके दीन की मदद करेगा। बेशक अल्लाह कुदरत वाला गालिब है। तो अल्लाह के दीन की मदद ये वे कि सच नूं सच कहना, हक नूं हक कहना, भावें वह अपनी कौम करे उहदे खिलाफ बोलना। क्योंकि कुरान पाक आंदा है ईमान वालिओ इंसाफ ते कायम हो जाओ। ऐ ना होए कि तुहाडा भरा जुलम करे तो तुसीं आखो कि भाई ये साडे ने कीता ते चुप कर जाओ, कन्नी कतरा जाओ। दूजा इन्हां नूं ये कुरान पाक की आयत याद नहीं है कि कुरान पाक ने आख्या कि जिन्हें एक इंसान का नहक कतल किया उन्हें पूरी इंसानियत का कतल किया। तो कुरान पाक मुकद्दस है तो अंजील मुकद्दस नहीं है। अंजील दे विच भी असीं तो मुसलमान मानने आ ना, अंजील तुरात जबूर ये सब अल्लाह नूं नाज़िल होईयां ने। ते इहदे विच चलो साडा ये कीदा कि इन्हां विच घाटा वाधा उन्हां ने वक्त दे नाल नाल लोकां ने कीता है, ये साडा कीदा है, उन्हां दा ते नहीं ना। उन्हां वास्ते मुकद्दस है और साडे वास्ते भी मुकद्दस है कि इहदे च अल्लाह और अल्लाह दे रसूलां दा नाम लिखे है। तो इहदे उत्ते भी 295 लगनी चाहिए और इंशाअल्लाह लगेगी भी। और आ ਜਿਹੜੇ ਜੱਥੇ ਨੇ ਇਹਨਾਂ ਦੀਆਂ ਤੁਸੀਂ ਫੋਟੋਆਂ ਵੇਖੋ ਜਿਹੜੀਆਂ ਆ ਰਹੀਆਂ ਨੇ, ਮੈਂ ਤੁਹਾਡੇ ਨਾਲ ਸਾਂਝੀਆਂ ਵੀ ਕਰਾਂਗਾ। ਇਹ ਉਹ ਲੋਕ ਨੇ ਜਿਨ੍ਹਾਂ ਨੂੰ ਥਾਣਿਆਂ ਦੇ ਵਿੱਚ ਕਲੋਨੀਅਲ ਪੁਲਿਸ ਜਿਹੜੀ ਅੰਗਰੇਜ਼ ਦੇ ਦੌਰ ਦੀ ਅੱਜ ਵੀ ਸਾਡੇ ਤੇ ਇਹਨਾਂ ਨਾਲ ਤੋਹੀਨ ਕਰਦੀ ਹੈ। ਇਹਨਾਂ ਕੋਲ ਨਾ ਰੋਜ਼ਗਾਰ ਹੈ, ਨਾ ਨੌਕਰੀ ਹੈ, ਨਾ ਮੁਸਤਕਬਲ ਹੈ, ਨਾ ਇਹਨਾਂ ਦੇ ਵਿਆਹ ਹੋਏ ਨੇ, ਨਾ ਇਹਨਾਂ ਕੋਲ ਪੈਸਾ, ਨਾ ਇਹਨਾਂ ਦੀ ਇੱਜ਼ਤ ਹੈ। ਇਹ ਜੁਰਮ ਨਾ ਵੀ ਕਰਨ ਤੇ ਇਹਨਾਂ ਨੂੰ ਮਾਰ ਪੈਂਦੀ ਹੈ। ਇਹ ਸਾਰੀ ਫਰਸਟ੍ਰੇਸ਼ਨ ਜਿਹੜੀ ਹੈ ਜਿਹੜੇ ਅਸ਼ਰਾਫੀਆ ਇਹਨਾਂ ਤੇ ਜ਼ੁਲਮ ਕਰ ਰਹੀ ਹੈ ਨਾ, ਉਹ ਆ ਜਾ ਕੇ ਹਰ ਦੂਜੇ ਦਿਨ ਸਾਈਆਂ ਦੇ ਕੱਢ ਦਿੰਦੇ ਨੇ ਕਿਉਂਕਿ ਉਹ ਮਾੜੇ ਨੇ। ਤੇ ਮਾਸ਼ਰੇ ਦਾ ਫਰਜ਼ ਹੈ ਕਿ ਇਹ ਜਿਹੜੇ ਜਾਹਲ ਨੇ ਇਹਨਾਂ ਦੇ ਇਸ ਅਮਲ ਦੀ ਮਜ਼ਮਤ ਕੀਤੀ ਜਾਏ ਔਰ ਇਹਨਾਂ ਨੂੰ ਕਰਾਰ ਵਾਕਈ ਸਜ਼ਾ ਦਿੱਤੀ ਜਾਏ। ਇਹ ਨਾ ਹੋਏ ਕਿ ਹਰ ਦੂਜੇ ਦਿਨ ਹੁੰਦਾ ਅਸੀਂ 2 ਵੀਡੀਓ ਬਣਾਉਂਦੇ ਹਾਂ ਜਾਂ ਹੋਲੀ ਜੀ ਚੁੱਪ ਕਰਕੇ ਮਜ਼ਮਤ ਕਰਦੇ ਨੇ। ਇਹਨਾਂ ਨੂੰ ਐਸੀ ਸਜ਼ਾ ਦਿੱਤੀ ਜਾਏ ਕਿ ਅੱਗੋਂ ਪਾਕਿਸਤਾਨ ਦੇ ਵਿੱਚ ਕਿਸੇ ਦੀ ਜੁਰਤ ਵੀ ਨਾ ਹੋਏ ਕਿ ਝੂਠਾ ਇਲਜ਼ਾਮ ਜਾਂ ਸੱਚਾ ਇਲਜ਼ਾਮ ਵੀ ਜੇ ਕਿਸੇ ਨੇ ਕੁਰਾਨ ਪਾਕ ਦੀ ਵਾਕਈ ਬੇਹੁਰਮਤੀ ਕੀਤੀ ਹੈ ਤੇ ਜਾਓ, ਕਾਨੂੰਨ ਮੌਜੂਦ ਹੈ, ਉਹਨੂੰ ਜੇਲੇ ਦਿਓ, ਜਿਹੜਾ ਉਹਦੇ ਤੇ ਪਰਚਾ ਕਰਾਓ। ਪਰ ਇਹ ਕੀ ਤਰੀਕਾ ਕਿ 2 ਬੰਦਿਆਂ ਦੇ ਉੱਤੇ ਇਲਜ਼ਾਮ ਹੈ, ਤੁਸੀਂ ਕੋ 15-20 ਘਰ ਸਾੜ ਛੜੇ ਨੇ, 2-4 ਚਰਚ ਤੁਸੀਂ ਸਾੜ ਛੜੇ ਨੇ, ਤੁਸੀਂ ਜਿਹੜਾ ਲੋਕਾਂ ਨੂੰ ਘਰਾਂ ਚੋਂ ਕੱਢ ਕੇ ਬਾਹਰ ਰਾਤ ਲੋਕ ਆਪਣੇ ਮੁਲਕ 'ਚ ਹੀ ਲੋਕ ਬੇਘਰ ਹੋ ਗਏ ਨੇ। ਇਹ ਚੱਲੇਗਾ ਨਹੀਂ, ਇਨਸ਼ਾਅੱਲਾ ਇਹਨੂੰ ਅਸੀਂ ਰੋਕਾਂਗੇ। ਲੇਕਿਨ ਇਹਦੀ ਵਜ੍ਹਾ ਕੀ ਹੈ? ਵਜ੍ਹਾ ਵੀ ਵੇਖਣੀ ਪੈਣੀ ਹੈ ਕਿ ਇਹਨਾਂ ਲੋਕਾਂ ਨੂੰ ਇੰਨਾ ਕੁ ਮਜਬੂਰ ਕਰ ਦਿੱਤਾ ਗਿਆ, ਫਰਸਟ੍ਰੇਸ਼ਨ ਕੱਢਣ ਦੇ ਇਹਨਾਂ ਨੂੰ ਰਾਹ ਨਹੀਂ ਲੱਭਦਾ। ਔਰ ਮਜਬੂਰ ਕਿਹਨੇ ਕੀਤਾ ਹੈ? ਇਹ ਉਹਨਾਂ ਪਿੰਡਾਂ ਦੇ ਉਹ ਲੋਕ ਨੇ ਜਿਨ੍ਹਾਂ ਨੂੰ ਇਲਮ ਤੋਂ ਮਹਿਰੂਮ ਰੱਖਿਆ ਗਿਆ। ਨਾ ਇਹਨਾਂ ਨੂੰ ਇਲਮ ਸਿਖਾਇਆ ਗਿਆ, ਨਾ ਇਹਨਾਂ ਨੂੰ ਹੁਨਰ ਸਿਖਾਇਆ ਗਿਆ। ਇਹ ਉਹ ਬੰਦੇ ਨੇ ਜਿਹੜੇ ਕੋਈ 5ਵੀਂ 'ਚ ਫੇਲ ਹੋਇਆ, ਕੋਈ ਮੈਟ੍ਰਿਕ 'ਚ ਫੇਲ ਹੋਇਆ, ਕੋਈ ਬੰਦਾ ਵੀ ਇਹਨਾਂ 'ਚ ਪੜ੍ਹਿਆ ਲਿਖਿਆ ਨਹੀਂ ਸੀ ਹੈ। ਇਹ ਜੇ ਪੜ੍ਹੇ ਲਿਖੇ ਹੁੰਦੇ, ਦਿਮਾਗ ਇਸਤੇਮਾਲ ਕਰਦੇ ਤੇ ਇੰਜ ਦੀ ਘਟੀਆ ਹਰਕਤ ਨਾ ਕਰਦੇ। ਤੇ ਰਿਆਸਤ ਦੀ ਜ਼ਿੰਮੇਵਾਰੀ ਸੀ ਨਾ ਇਹਨਾਂ ਨੂੰ ਪੜ੍ਹਾਉਂਦੀ, ਪਰ ਰਿਆਸਤ ਕਿਉਂਕਿ ਅੰਗਰੇਜ਼ ਦੇ ਗੁਲਾਮਾਂ ਦੀ ਹੈ, ਉਹਨਾਂ ਨੂੰ ਇਸ ਗੱਲ ਨਾਲ ਕੋਈ ਗਰਜ਼ ਨਹੀਂ ਕਿ ਭਈਆ ਲੋਕ ਪੜ੍ਹਨ ਔਰ ਇਹ ਵੀ ਕੋਈ ਤਰੱਕੀ ਕਰਨ, ਇਨਸਾਨ ਬਣਨ। ਉਹ ਆਂਦੇ ਨੇ ਹੈਵਾਨਾ ਰਹਿਣ, ਹਰ ਦੂਜੇ ਚੌਥੇ ਮਹੀਨੇ ਵਿੱਚ 5ਵੇਂ ਮਹੀਨੇ ਜਾ ਕੇ ਆਪਣੀ ਹੈਵਾਨੀਅਤ ਦਾ ਮੁਜ਼ਾਹਰਾ ਕਰਨ। ਤੇ ਜਿੰਨੀ ਦੇਰ ਤੱਕ ਪਾਕਿਸਤਾਨ ਦੇ ਵਿੱਚ ਆਪਣੀ ਜ਼ਬਾਨ ਦੇ ਵਿੱਚ ਲੋਕਾਂ ਨੂੰ ਇਲਮ ਨਹੀਂ ਦਿੱਤਾ ਜਾਣਾ, ਆਪਣੀ ਤਾਰੀਖ ਲੋਕਾਂ ਨੂੰ ਇਹ ਨਹੀਂ ਦੱਸਿਆ ਜਾਣਾ ਇੱਥੇ ਵਸਣ ਵਾਲੇ ਸਾਰੇ ਇਨਸਾਨ ਜਿਹੜੇ ਨੇ ਉਹ ਤੁਹਾਡੇ ਭਰਾ ਨੇ, ਸਾਰੀ ਦੁਨੀਆ 'ਚ ਵਸਣ ਵਾਲੇ ਇਨਸਾਨ ਇੱਕ ਦੂਜੇ ਦੇ ਭਰਾ ਨੇ। ਲੋਕਾਂ ਨੂੰ ਜਿੰਨੀ ਦੇਰ ਤੱਕ ਹੁਨਰ ਔਰ ਤਾਲੀਮ ਨਹੀਂ ਦਿੱਤੀ ਜਾਣੀ, ਇੰਜ ਦੇ ਦੰਗੇ ਹੁੰਦੇ ਰਹਿਣਗੇ। ਇੱਕ ਤਰੀਕਾ ਦੰਗਿਆਂ ਨੂੰ ਰੋਕਣ ਦਾ ਕਾਨੂੰਨ ਜਿਹੜਾ ਉਹਦਾ ਨਫਾਜ਼ ਹੈ ਤੇ ਜਿਹੜਾ ਦੇਰ ਪਾ ਹਾਲੇ ਹੋਏ ਵੇ ਕਿ ਲੋਕਾਂ ਨੂੰ ਪੜ੍ਹਨ ਦੀ ਇਜਾਜ਼ਤ ਦਿਓ। ਇੰਗਲਿਸ਼ ਦੇ ਜ਼ਰੀਏ ਉਹਨਾਂ ਦੇ ਉੱਤੇ ਪੜ੍ਹਨ ਤੇ ਪਾਬੰਦੀ ਨਾ ਲਾਓ। ਅਸਲਾਮ ਅਲੈਕੁਮ।